ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖੁਦਾਵੰਦ ਦਾ ਕਲਾਮ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆ ਤੇ ਅਸੀਂ ਅੱਜ ਪਤਰਸ ਦੇ ਖਤਾਂ ਦੇ ਵਿੱਚੋਂ ਵੇਖਾਂਗੇ। ਪਤਰਸ ਦਾ ਪਹਿਲਾ ਖਤ, ਉਹਦਾ ਤੀਜਾ ਬਾਬ, ਉਹਦੀ 8ਵੀਂ ਆਇਤ ਖੁਦਾ ਦੇ ਕਲਾਮ ਚੋਂ ਪੜ੍ਹਨੇ ਆ ਤੇ ਅੱਗੇ ਵੀ ਅਸੀਂ ਪੜਾਂਗੇ। ਛੇਕੜਲੀ ਗੱਲ ਇਹ ਹੈ ਭਈ ਸਾਰੇ ਇੱਕ ਦਿਲ ਤੇ ਹਮਦਰਦ ਹੋਵੋ, ਭਰਾਵਾਂ ਵਾਂਗੂ ਮੁਹੱਬਤ ਕਰੋ, ਨਰਮ ਦਿਲ ਤੇ ਨੀਵੇਂ ਰਵੋ, ਬਦੀ ਦੇ ਬਦਲੇ ਬਦੀ ਨਾ ਕਰੋ ਤੇ ਗਾਲ ਦੇ ਬਦਲੇ ਗਾਲ ਨਾ ਦਿਓ, ਸਗੋਂ ਬਰਕਤ ਮੰਗੋ, ਕਿਉਂ ਜੋ ਤੁਸੀਂ ਬਰਕਤ ਦੇ ਵਾਰਸ ਹੋਣ ਲਈ ਸੱਦੇ ਗਏ ਹੋ। ਖੁਦਾ ਦੇ ਕਲਾਮ ਤੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅੱਜ ਮੈਂ ਫਿਰ ਦੱਸਣਾ ਚਾਹਨਾ ਵਾਂ ਕਿ ਇਮਾਨਦਾਰ ਕਿਸ ਕੰਮ ਲਈ ਹੈ। ਇਮਾਨਦਾਰ ਨੇਕ ਕੰਮਾਂ ਲਈ ਹੈ, ਇਮਾਨਦਾਰ ਭੈੜੇ ਕੰਮਾਂ ਲਈ ਨਹੀਂ। ਪਤਰਸ ਲੋਕਾਂ ਨੂੰ ਸਮਝਾਉਂਦਿਆਂ ਹੋਇਆਂ ਖਤ ਲਿਖ ਕੇ ਤੇ ਦੱਸਦਾ ਹੈ, ਕਲੀਸਿਆਵਾਂ ਨੂੰ ਦੱਸਦਾ ਹੈ ਤੇ ਅੱਜ ਦੇ ਇਮਾਨਦਾਰਾਂ ਨੂੰ ਵੀ ਇਹ ਗੱਲ ਦੱਸਦਾ ਵੇ ਭਈ ਸਾਰੇ ਇੱਕ ਦਿਲ ਤੇ ਇੱਕ ਦੂਜੇ ਦੇ ਹਮਦਰਦ ਰਵੋ ਤੇ ਭਰਾਵਾਂ ਵਾਂਗੂ ਤੁਹਾਡੀ ਮੁਹੱਬਤ ਹੋਵੇ, ਦੁਸ਼ਮਣਾਂ ਵਾਂਗੂ ਨਹੀਂ। ਭਰਾਵਾਂ ਵਾਂਗੂ ਮੁਹੱਬਤ ਹੋਵੇ ਤੇ ਨਰਮ ਦਿਲ ਤੇ ਨੀਵੇਂ ਰਵੋ, ਉੱਚੇ ਨਹੀਂ। ਤੁਸੀਂ ਨਰਮ ਦਿਲ ਹੋਵੋ, ਤੁਹਾਡੀ ਜ਼ਬਾਨ ਨਰਮ ਹੋਵੇ, ਸਖਤ ਨਹੀਂ। ਏਡੀ ਸਖਤ ਨਾ ਹੋਵੇ ਕਿ ਦੂਜੇ ਨੂੰ ਲਤਾੜ ਦੇਵੋ, ਦੂਜੇ ਨੂੰ ਸਮਝੇ ਕੋਈ ਨਹੀਂ, ਉਹਨੂੰ ਬੇਵਕੂਫ ਸਮਝੋ। ਬਾਈਬਲ ਕਹਿੰਦੀ ਹੈ ਤੂੰ ਆਪਣੇ ਭਰਾ ਨੂੰ ਅਹਿਮਕ ਨਾ ਕਹਿ, ਬੇਵਕੂਫ ਨਾ ਕਹਿ। ਖੁਦਾ ਨਾਰਾਜ਼ ਹੁੰਦਾ ਹੈ, ਖੁਦਾ ਨੇ ਉਹਨੂੰ ਬਣਾਇਆ ਹੈ। ਤੇ ਨਰਮ ਦਿਲ ਰਵੋ, ਨਰਮ ਮਜ਼ਾਜੀ ਨਾ। ਇੱਥੋਂ ਤੱਕ ਕਿ ਮੈਂ ਵੀ ਪੈਗਾਮ ਦਿੱਤਾ ਸੀ ਕਿ ਭਰਾਓ ਅਗਰ ਕੋਈ ਕਿਸੇ ਕਸੂਰ 'ਚ ਫੜਿਆ ਜਾਏ ਤਾਂ ਉਹਨੂੰ ਹਿਲਮ ਮਜ਼ਾਜੀ ਨਾਲ ਬਹਾਲ ਕਰੋ, ਉਹਨੂੰ ਖੜਾ ਕਰੋ, ਉਹਨੂੰ ਡਿੱਗਿਆ ਨਹੀਂ ਰਹਿਣ ਦਿਓ, ਉਹਨੂੰ ਹੋਰ ਨਹੀਂ ਲਤਾੜੋ, ਉਹਦੀ ਬੇਇੱਜ਼ਤੀਆਂ ਨਹੀਂ ਕਰੋ, ਉਹਨੂੰ ਦੁੱਖ ਨਾ ਦੇਵੋ, ਬਲਕਿ ਨਰਮ ਮਜ਼ਾਜੀ ਨਾਲ ਉਹਨੂੰ ਬਹਾਲ ਕਰੋ। ਤੇ ਇੱਥੇ ਵੀ ਕਹਿੰਦਾ ਨਰਮ ਦਿਲ ਤੇ ਨੀਵੇਂ ਰਵੋ। ਇਹ ਨਾ ਕਹੋ ਕਿ ਮੈਂ ਉੱਚਾ ਵਾਂ, ਮੇਰੇ 'ਚ ਕੀ ਏ। ਇਹ ਜਿਹੜਾ ਬੰਦਾ ਕਹਿੰਦਾ ਨਾ ਕਿ ਮੈਂ ਵੱਡਾ ਵਾਂ, ਮੇਰੇ ਤੇ ਕੋਈ ਸਾਬਤ ਕਰੇ, ਇਹੋ ਹੀ ਖੁਦਾ ਤੋਂ ਦੂਰੀ ਦੀ ਚਾਲ ਜੇ। ਇਹੀ ਅਬਲੀਸ ਦੱਸਦਾ ਜੇ। ਅਬਲੀਸ ਕਹਿੰਦਾ ਕਿ ਤੇਰੇ 'ਚ ਕੋਈ ਨਹੀਂ, ਤੂੰ ਬੋਲ। ਤੇ ਬਾਈਬਲ ਇਹ ਕਹਿੰਦੀ ਏ ਹਰ ਇੱਕ ਕੋਲੋਂ ਗਲਤੀ ਹੋ ਜਾਂਦੀ ਹੈ। ਪੈਦਾਇਸ਼ ਦੀ ਕਿਤਾਬ 'ਚ ਖੁਦਾ ਕਹਿੰਦਾ ਖੁਦਾ ਮਲੂਲ ਹੋਇਆ ਤੇ ਗਮ ਕੀਤਾ ਖੁਦਾ ਨੇ ਇਨਸਾਨ ਨੂੰ ਬਣਾ ਕੇ। ਕਿਉਂ? ਇਨਸਾਨ ਦੇ ਖਿਆਲ ਸਦਾ ਤੋਂ ਹੀ ਬੁਰੇ ਨੇ। ਇਹ ਇਨਸਾਨ ਗਲਤੀ ਕਰ ਜਾਂਦਾ ਹੈ, ਗੱਲਾਂ 'ਚ ਖਤਾ ਕਰ ਜਾਂਦਾ ਹੈ ਤੇ ਇਸ ਲਈ ਆਪਣੇ ਆਪ ਨੂੰ ਉੱਚਿਆ ਨਾ ਸਮਝੋ, ਆਪਣੇ ਆਪ ਨੂੰ ਨੀਵਿਆਂ ਰੱਖੋ। ਮੇਰੇ ਕੋਲੋਂ ਵੀ ਗਲਤੀ ਹੋ ਸਕਦੀ ਹੈ ਤੇ ਤੁਹਾਡੇ ਕੋਲੋਂ ਵੀ ਗਲਤੀ ਹੋ ਸਕਦੀ ਹੈ। ਅਸੀਂ ਆਪਣੇ ਨੂੰ ਚੰਗੇ ਕੰਮ ਕਰਨੇ ਆ, ਲੇਕਿਨ ਖੁਦਾ ਦੀ ਨਜ਼ਰ 'ਚ ਬਾਜ਼ ਕੰਮ ਬੁਰੇ ਹੋ ਜਾਂਦੇ ਨੇ, ਚੰਗੇ ਖੁਦਾ ਨੂੰ ਨਹੀਂ ਲੱਗਦੇ ਤੇ ਖੁਦਾ ਨਾਰਾਜ਼ ਵੀ ਹੁੰਦਾ ਹੈ। ਇਹ ਤੇ ਖੁਦਾਵੰਦ ਦੀ ਮਿਹਰਬਾਨੀ ਹੈ, ਜਦੋਂ ਅਸੀਂ ਖੁਦਾ ਦੇ ਜ਼ੋਰ ਝੁਕਨੇ ਆ ਤਾਂ ਸਾਡੀਆਂ ਗਲਤੀਆਂ ਮਾਫ ਕਰ ਦਿੰਦਾ ਹੈ। ਲੇਕਿਨ ਇਮਾਨਦਾਰਾਂ ਨੂੰ ਕਹਿੰਦਾ ਹੈ ਕਿ ਭਰਾਵਾਂ ਵਾਂਗੂ ਮੁਹੱਬਤ ਕਰੋ ਤੇ ਨਰਮ ਦਿਲ ਤੇ ਨੀਵੇਂ ਰਵੋ ਤੇ ਬਦੀ ਦੇ ਬਦਲੇ ਬਦੀ ਨਾ ਕਰੋ। ਉਹ ਜੇ ਕੋਈ ਤੁਹਾਡੇ ਨਾਲ ਕਰਦਾ ਨਾ ਤੇ ਤੁਸੀਂ ਅੱਗੋਂ ਨਾ ਕਰੋ। ਉਹ ਜੇ ਕਿਸੇ ਕੋ ਗਲਤੀ ਹੋ ਗਈ, ਉਹ ਤੁਹਾਡੇ ਨਾਲ ਬਦੀ ਕਰ ਬੈਠਾ ਹੈ ਤੇ ਤੁਸੀਂ ਉਹਨੂੰ ਮਾਫ ਕਰੋ ਤੇ ਉਹਦੇ ਅੱਗੇ ਬਦੀ ਤਰ੍ਹਾਂ ਪੇਸ਼ ਨਾ ਆਵੋ ਕਿ ਜਿਵੇਂ ਤੂੰ ਕਰਨਾ ਮੈਂ ਉਵੇਂ ਦਾ ਤੈਨੂੰ ਜਵਾਬ ਦੇਣਾ। ਨਹੀਂ, ਖੁਦਾ ਇੰਜ ਨਹੀਂ ਕਹਿੰਦਾ। ਖੁਦਾ ਨੇ ਸਾਨੂੰ ਇਸ ਕੰਮ ਲਈ ਨਹੀਂ ਬਣਾਇਆ, ਖੁਦਾ ਨੇ ਸਾਨੂੰ ਇਸ ਕੰਮ ਲਈ ਪੈਦਾ ਨਹੀਂ ਕੀਤਾ। ਖੁਦਾ ਨੇ ਸਾਨੂੰ ਇਮਾਨਦਾਰ ਇਸ ਲਈ ਨਹੀਂ ਬਣਾਇਆ। ਯਿਸੂ ਮਸੀਹ ਨੇ ਆਪਣਾ ਖੂਨ ਸਲੀਬ ਤੇ ਸਾਡੇ ਲਈ ਐਵੇਂ ਨਹੀਂ ਬਹਾਇਆ, ਇਸ ਲਈ
कि बदी दे अवज असी बदी ना करिए, बदी दे बदले बदी ना करिए। ते अगे लिखिया गाली दे बदले गाल भी नहीं कटनी। वो जे किसी को निकल गई है तो तुसी बर्दाश्त करो। देखो मेरे भराओ ते मेरी भैनों, गल सुन लो, गाल कढ़ना खुदा दी नज़र दे विच बड़ा वड्डा गुनाह जे, बदी करना भी वड्डा गुनाह जे। ते साफ तौर ना पतरस कहन दिया बदी दे बदले बदी ना करो, गाल दे बदले गाल ना कढ़ो। तुसी नरम दिल होवो ते नीवें होवो। इसलिए खुदा नूं एहो ही चंगा जे कि नीवें होवो ते ईमानदार बर्दाश्त करने लिए पैदा होया जे। इसलिए मुकाशवा की किताब कहती ना, जो आखिर तक बर्दाश्त करेगा जिंदगी का ताज पाएगा। इंज ना होवे कि तुहाडे कोलों जिंदगी जाती रहे। इसलिए बदी दे बदले बदी ना करो ते गाल दे बदले गाल ना कढ़ो। लिखे आगे सगों बरकत मंगो। की मंगो? बरकत मंगो। ते अगे खास दसीए तुसी बरकत दे वारस होवन लई सदे गए हो। असी बरकत लई सदे गए हाँ। साडे कोल बरकत है, साडा काम बरकत देना है। कोई गाल भी कढ़दा है ते असी उन्होंने बरकत दईए। इसलिए यसू मसीह ने मत्ती दी अंजील च दसिया अपने दुश्मनों के लिए बरकत चाहो ते अपने सतान वालियां लई दुआ करो। ये एवें नहीं किया। पतरस भी यही गल समझाण दिया है। ओ भराओ गल सुनो, बरादराना भरावां वाली मुहब्बत रखो ते नरम दिल ते नीवें रवो, उच्चे ना होवो, अपने आप को वड्डा ना बनाओ। वो जे वड्डा बनाना तो फिर यसू ने एक तरीका दसिया जे, जिहड़ा वड्डा बनना चाहता वो छोटा बन के खिदमत करे। तो फिर एक भी जे गल वड्डिया बनाने वाला खुदा जे, सरफराजी देने वाला खुदा है। तुसी नीवें रवो, वो तुहानूं थल्ले चुक के उत्ते लै जाणगे। वो यूसुफ नूं जेल चों कढ़ के मुल्क का सरबरा बना दिता गया ही, नीवा रहा ही, वो जेल च सी बेचारा, लेकिन उन्होंने लिया के ते बादशाह बना दिता गया। असी अज की करने आ? असी कहने अच्छा लै तू ऐ कीता, मैं तेरे नाल होर करके विखाना वा। अज मैं अपने भरावां नूं भैणां नूं जिहड़े खुदा दा कलाम सुनते ने यह गल दसना चाहना वा कि बदी दे बदले बदी ना करो ते गाल दे बदले गाल ना कढ़ो। असी बरकत दे वारस हाँ ते बरकत देने लई पैदा किए गए हाँ। असी भेज दुनिया ते भेजे भी इसे काम लई गए हाँ ते यसू मसीह दे विच जिहड़े असी पैदा होए हाँ, वड्डी गल है यसू दे मसीह दे विच जिहड़े पैदा होए हाँ, असी बरकत दे वारस हाँ ते असी बरकत देने लई हाँ। जे सानू कोई भैड़ा भी बोलदा ना ते असी उन्होंने कहीए खुदा तेनूं बरकत देवे, इसलिए कि असी बरकत लई बुलाए गए हाँ, बरकत देने लई गए हाँ। खुदा ने सानू देण वाला बनाया है, मंगण वाला नहीं। असी देण वाले हाँ ते साडे कोल देण लई की है? बरकत, ब्लैसिंग। असी दूजिਆਂ ਨੂੰ बरकत दईए। क्यों? इसलिए कि इन्हां हथ जिहड़े खुदा ने दिते ने, ये लड़ाई लई नहीं दिते, मंगण लई नहीं दिते, ये देण लई दिते ने। असी अपना हथ वधा के ਉਹਦੇ सिर ते हथ रख के या उस खानदान ਲਈ हथ वधा के ते ਉਹਨੂੰ बरकत दईए। इसलिए कि ईमानदार बरकत देने ਲਈ बुलाया गया है। ईमानदार वो बरकतां देने ਲਈ बुलाया गया ਜਿਹੜੀਆਂ खुदा ने ਉਹਨੂੰ ਦਿੱਤੀਆਂ ने। ਤੇ ਇਸ ਲਈ ਅੱਜ ਤੋਂ ਬਾਅਦ गाल नहीं कढ़नी, बदी नहीं करनी, बल्कि ਇਹਦੇ ऑपोजिट हो के ਇਹਦੇ बदले ਜਿਹੜਾ खुदा सानू कलाम कहता है, असी ईमानदार ਜਿਹੜੇ ईमान रखने आ, साडा अख्तियार है कि असी बरकत दी। सानू ही खुदा ने बरकत दी है, अख्तियार दिता है कि दूजिਆਂ ਲਈ बरकत मंगो। ते खुदा सारिਆਂ ਨੂੰ बरकत देना चाहता है इन्हां ईमानदारां दे जरिए। ते इस ਲਈ मैं सारे भरावां नूं ते भैणां नूं कहना वा, बर्दाश्त करो ते अपने दुश्मनां ਲਈ भी बरकत चाहो ते अपने अपने लोगों लिए भी बरकत मंगो, क्योंकि असी बरकत लिए बुलाए गए हैं। खुदा तुहानूं ਇਹ बरकतां वंडन की तौफीक देवे ते इस कलाम ते अमल करने की तौफीक देवे। मैं ईमान रखना
ਕਿ ਤੁਸੀਂ ਇਹਨੂੰ ਠੀਕ ਸਮਝਿਆ ਹੋਏਗਾ ਤੇ ਅੱਗੋਂ ਅਸੀਂ ਫੇਰ ਇਹਦੇ ਤੇ ਗੱਲ ਕਰਾਂਗੇ ਕਿ ਇਮਾਨਦਾਰ ਦਾ ਅਖਤਿਆਰ ਹੈ ਕਿ ਦੂਜਿਆਂ ਨੂੰ ਬਰਕਤ ਦੇਵੇ ਤੇ ਇਸ ਅਖਤਿਆਰ ਨੂੰ ਵੰਡਦੇ ਜਾਓ ਤੇ ਬਰਕਤਾਂ ਦਿੰਦੇ ਜਾਓ। ਖੁਦਾ ਤੁਹਾਨੂੰ ਬਰਕਤ ਦੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ।